ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਅੱਜ ਦੀ ਇਸ ਬੈਠਕ ਦੇ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰੇ ਦੋਸਤਾਂ ਨੂੰ ਪਤਾ ਹੈ, ਜਿਹੜੇ ਸਾਡੇ ਨਵੇਂ ਆਏ ਨੇ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਪਿਛਲੇ ਕਈ ਸਾਲ ਤੋਂ ਜਿਹੜਾ ਹੈ ਪੰਜਾਬ ਦੀ ਤਾਰੀਖ ਨੂੰ ਇਕੱਠਿਆਂ ਕਰਨ ਦਾ ਆਰ ਕਰ ਰਿਹਾ, ਤੇ ਨਾਲ ਅਸੀਂ ਆਪਣੇ ਖਿੱਤੇ ਦੀ ਤਾਰੀਖ ਨੂੰ ਵੀ ਇਕੱਠਿਆਂ ਕਰਨ ਦਾ ਆਰ ਕਰਨੇ ਆ, ਔਰ ਅਸੀਂ ਉਹਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਤਾਰੀਖ ਜਿਹੜੀ ਹੈ ਉਹ ਸਾਡੇ ਮਾਸ਼ਰੇ ਦਾ ਹਿੱਸਾ ਤਾਂ ਬਣ ਸਕਦੀ ਜੇ ਉਹ ਆਮ ਲੋਕਾਂ ਦੀ ਬੋਲੀ ਵਿੱਚ ਹੋਏਗੀ, ਔਰ ਉਹਨਾਂ ਨੂੰ ਸਮਝ ਆਏਗੀ ਕਿ ਇਹ ਸਾਡਾ ਪਿਛੋਕੜ ਕੀ ਸੀ ਔਰ ਅਸੀਂ ਅੱਗੇ ਕਿਸ ਤਰ੍ਹਾਂ ਵੱਧ ਸਕਨੇ ਹਾਂ, ਨਾ ਕਿ ਇੱਕ ਬਹੁਤ ਵੱਡੇ ਗ੍ਰੰਥ ਔਰ ਕਿਤਾਬਾਂ ਦੇ ਵਿੱਚ ਲਿਖ ਕੇ ਇਹਨੂੰ ਲਾਇਬ੍ਰੇਰੀਆਂ 'ਚ ਰੱਖ ਦਿੱਤਾ ਜਾਏ, ਜਿਹੜੀ ਉਬੜ ਬੋਲੀਆਂ ਦੇ ਵਿੱਚ ਹੋਏ ਕਿ ਲੋਕ ਉਹਨੂੰ ਸਮਝ ਹੀ ਨਾ ਪਾਉਣ ਔਰ ਉਹਨੂੰ ਇੱਕ ਸਬਜੈਕਟ ਦੇ ਤੌਰ ਤੇ ਪੜ੍ਹਦੇ ਰਹਿਣ ਕਿ ਵੀ ਅਸੀਂ ਇਹ ਸਬਜੈਕਟ ਪੜ੍ਹਨੇ, ਉਹਦੇ 'ਚ ਨੰਬਰ ਲਾਂਗੇ, ਪਾਸ ਹੋਵਾਂਗੇ। ਤਾਰੀਖ ਦਾ ਸ਼ੋਭਾ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਵਿੱਚ ਸਿਰਫ ਇਸ ਵਾਸਤੇ ਨਾ ਹੋਏ ਕਿ ਉੱਥੇ ਬਸ ਤਾਰੀਖ ਪੜ੍ਹਾਈ ਜਾਂਦੀ ਹੈ। ਆਮ ਲੋਕਾਈ ਦਾ ਉਹਦੇ ਨਾਲ ਕੀ ਤਲਕ ਹੈ, ਅਸੀਂ ਉਸ ਵਾਸਤੇ ਬੜੇ ਚਿਰ ਤੋਂ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਵਾਂਗੇ, ਔਰ ਅਲਟੀਮੇਟਲੀ ਜਾਂ ਅਸੀਂ ਇਹ ਇਰਾਦਾ ਕਰਨੇ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਤਾਰੀਖ ਹੈ ਉਹਨੂੰ ਲੋਕਾਂ ਦੇ ਨਾਲ ਮਿਲਾਵਾਂਗੇ, ਔਰ ਲੋਕ ਉਹਦਾ ਹਿੱਸਾ ਬਣਨਗੇ, ਔਰ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਉਣ ਵਾਲਾ ਜਿਹੜਾ ਭਵਿੱਖ ਹੈ, ਮੁਸਤਕਬਲ ਫਿਊਚਰ ਹੈ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ। ਤੇ ਉਹਦੇ ਨਾਲ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਖਾਸ ਫੋਕਸ ਇਹ ਹੁੰਦਾ ਕਿ ਜਿਹੜੇ ਭੁਲੇਖੇ ਨੇ, ਜਿਹੜੀਆਂ ਚੀਜ਼ਾਂ ਉੱਦਾਂ ਨਹੀਂ ਨੇ ਜਿੱਦਾਂ ਕਲੋਨੀਅਲ ਪੀਰੀਅਡ ਵਿੱਚ ਵਿਖਾਈਆਂ ਗਈਆਂ ਜਾਂ ਮੁਖਤਲਿਫ ਲੋਕਾਂ ਨੇ ਉਹਨਾਂ ਨੂੰ ਏਦਾਂ ਕਰਤਾ ਕਿ ਆਮ ਲੋਕਾਈ ਦਾ ਜਿਹੜਾ ਵਿਜ਼ਡਮ ਹੈ ਜਾਂ ਲਿਟਰੇਚਰ ਹੈ ਉਹਨੂੰ ਇੱਕ ਖੂੰਜੇ ਲਾ ਕੇ ਤੇ ਸਿਰਫ ਔਰ ਸਿਰਫ ਜਿਹੜਾ ਨਾ ਉਹਨਾਂ ਨੇ ਖਾਸ ਜਿਹੜਾ ਹੈ ਉਹ ਲਿਟਰੇਚਰ ਨੂੰ ਪ੍ਰੋਡਿਊਸ ਕੀਤਾ ਜਿਹੜਾ ਕਿਸੇ ਹੋਰ ਬੋਲੀ ਦੇ ਵਿੱਚ ਹੈ ਔਰ ਉਹਦਾ ਹੋਰ ਮਾਹੌਲ ਹੈ। ਤੇ ਅੱਜ ਦੀ ਇਸੇ ਗੱਲ ਨੂੰ ਅੱਗੇ ਵਧਾਉਣ ਵਾਸਤੇ ਮੇਰੇ ਨਾਲ ਅੱਜ ਡਾਕਟਰ ਅਬਦੁਲ ਅਜ਼ੀਜ਼ ਮਲਿਕ ਸਾਹਿਬ ਨੇ, ਸਾਡੇ ਬੜੇ ਅੱਛੇ ਦੋਸਤ, ਸਾਡੇ ਕਲੱਬ ਦੇ ਵੀ ਬੜੇ ਜਿਹੜੇ ਉਹ ਦੋਸਤ ਨੇ, ਔਰ ਜਿਹੜਾ ਸਾਡਾ ਪੰਜਾਬੀ ਦਾ ਕੰਮ ਕਰ ਰਿਹਾ ਉਹਦੇ 'ਚ ਵੀ ਸਾਡਾ ਸਾਰਾ ਜਿਹੜਾ ਗਰੁੱਪ ਹੈ ਉਹਦੇ ਬੜੇ ਸਿਰਕੱਢਵੇਂ ਮੈਂਬਰ ਨੇ। ਤੇ ਅੱਜ ਜਿਹੜਾ ਹੈ ਉਹ ਸਾਡੇ ਨਾਲ ਫਿਲਾਸਫੀ ਦੇ ਹਰ ਜੁਮੇ ਅਸੀਂ ਹਾਜ਼ਰ ਹੁੰਦੇ ਹਾਂ। ਕੁਝ ਜੁਮੇ ਵਿੱਚੋਂ ਆਪਣੀ ਮਸਰੂਫੀਅਤ ਕੰਮਕਾਰ ਦਾ ਰੋਟੀ ਰੋਟੀ ਦੇ ਮਾਮਲਾ 'ਚ ਨਹੀਂ ਆ ਸਕਦੇ, ਲੇਕਿਨ ਆਮ ਤੌਰ ਤੇ ਅਸੀਂ ਕੋਸ਼ਿਸ਼ ਕਰਨੇ ਕਿ ਜੁਮੇ ਵਾਲੇ ਦੋਸਤਾਂ ਦੇ ਨਾਲ ਇੱਕ ਹਾਜ਼ਰੀ ਪਾਈ ਜਾਏ। ਸੋ ਮੈਂ ਹੁਣ ਜਿਹੜਾ ਹੈ ਉਹ ਡਾਕਟਰ ਅਬਦੁਲ ਅਜ਼ੀਜ਼ ਮਲਿਕ ਸਾਹਿਬ ਨੂੰ ਮਾਈਕ ਦਾਂਗਾ ਕਿ ਉਹ ਆਪਣੀ ਗੱਲਬਾਤ ਅੱਗੇ ਵਧਾਣ। बहुत शुक्रिया छठा साहब, तुसीं मौका दिता अपने सामीन और नाज़रीन नाल गुफ्तगू करन दा, तुहाडा बहुत शुक्रिया। दूसरा ये है कि अज असीं जिहड़ी गल है ना वो करांगे नाटिया शास्त्र ते। नाटिया शास्त्र जिहड़ा है ये दरअसल एक किताब है जिहड़ी भरत मुनि दी लिखी हुई है, और इस दे विच जिहड़ा आर्ट है और खास तौर ते जिहड़ा नाटक या ड्रामा है उस दे उत्ते तनकीद दे हवाले नाल विचार ने, वो विचार जिहड़े ने उसनूं असीं समझदे हां कि बहुत कदीम और पहले किसी भी अदबी फनपारे दे उत्ते तनकीद दा हिस्सा है। ते जिहड़ा शास्त्र है इसका जमाना बाज हिस्टोरियन सन ये दसदे ने कि एक अरस्तु तो बाद ड्रामे की तनकीद ते लिखी हुई दूजी किताब है, जबकि मेरा ख्याल है कि ये उस तो कदीम किताब है। अरस्तु दी जिहड़ी किताब पोएटिक्स है उसनूं उर्दू च बोतीका दे नां ते और अरबी दे विच भी उसनूं तर्जमा किया गया। फिर उहदी दूजी किताब जिहड़ी है रटोरिका या रेटरिक्स जिहड़ी फन्ने खिताबत ते है उसका भी तर्जमा होया, और बहुत सारे साडे जिहड़े नाकदीन है वो उसको अदब दी तनकीद के हवाले नाल पहली किताब तस्लीम करे ने। जबकि जिहड़ी है नाटिया शास्त्र इसनूं दूसरे
नंबर ते या इस तो बाद आने वाली किताबें शुमार करें। जबकि इसकी दलील साडे कोल है कि अरस्तू का जिहड़ा अहद है वो तीसरी कबल जिहड़ी अज़ मसीह 300 कबल अज़ मसीह का जिहड़ा है उसका दौर है और सिकंदर यूनानी ते वो तकरीबन हम असर ने। अरस्तू जिहड़ा है उसका हम असर है, लेकिन जिहड़ा भाटिया शास्त्र भरत मुनि दा लिखिया होया ये उस तो बहुत कदीम है। अगर तो असी मुताला करिए हिंदुस्तान की तारीख दा तो सब तो पहली और कदीम तरीन जिहड़ी किताब है वो है ऋग्वेद। ऋग्वेद का जिहड़ा अहद है वो है 1200 कबल मसीह तो लैके कोई 1000 कबल मसीह दे दरमियान। फिर इस तो बाद और भी वेद लिखे गए जिवें यजुर्वेद है, सामवेद है, अथर्ववेद है और वेदां का जिहड़ा अहद है वो 800 कबल मसीह तक जारी रहा। इसनूं असीं हिंदुस्तान की तारीख का वैदिक अहद भी आखदे हैं। उस तो बाद जिहड़ा भाटिया शास्त्र है इसनूं बहुत सारे नाकिदीन पंजवां वेद भी ख्याल करते हैं और इस दे विच जिहड़ा मौजू है वो है अदब और आर्ट। इसके बारे एक मिथ भी है कि बहुत सारे जदों हालात खराब हो गए और इंसाना के दरमियान हसद, कीना, नफरत, दुश्मनी और समाजी इंतशार फैल गया ते जिहड़े देवता सन वो सारे इकट्ठे होके ब्रह्मा कोल गया कि भाई दुनिया जिहड़ी है ना वो बहुत मुश्किल सूरत हाल का शिकार है ते साडे वास्ते ना कुछ एंटरटेनमेंट और खुशी हासिल करने का भी कोई तरीकाकार होना चाहिए। ते ब्रह्मा ने चारा वेदां दे विचों किसे चों मौसीकी लई, किसे चों रक्स लिया, किसे चों आवाज लई और इस तरह करके उन्होंने एक मुश्तरका शास्त्र तैयार कर लिया जिसका नाम भाटिया शास्त्र है। नाटिया शास्त्र भरत मुनि का। नाटिया शास्त्र तो पहले भी तुसी अगर देखो तो ड्रामा मौजूद सी, नाटक मौजूद सी और उहदे विच रक्स भी सी, मौसीकी भी सी, आवाज भी सी, सारा कुछ सी। और रक्स दी कदीम तरीन जिहड़ियां शक्लां हिंदुस्तान विच हैं उसदे विच भरतनाट्यम और फिर कथाकली रक्स है। फिर कथाकली तो इलावा तुसी साडे कोल मणिपुर है, कथक डांस जिन्हों असीं आखदे हैं कथक रक्स है वो साडे कोल मौजूद है। इसदियां कुछ शक्लां सन नाटिया शास्त्र विच भी नजर आउंदियां है। और ड्रामे की खास तौर पर जी तनकीद है वो जिहदे विच 9 रस का एक नजरिया है, रस का तसव्वुर है, रस थेरी भी हम असीं आख सकते हैं। 9 मुख्तलिफ किस्म के रस जिहड़े ने ना वो दसे गए हैं। रस तो मुराद जज्बात यानी ड्रामा जिहड़ा अगे चल रहा है ना उस दे विच जिहड़े इंसानी जज्बात और एहसासात ने उसका असर वेखण वाले ते किस अंदाज नाल पै रहा और कितना उन्होंने मुतासिर करता है। 9 रस जिहड़े ने उन्हां दा जिक्र मैं तुहाडे सामने रख दूंगा। हर एक ते अलग अलग गुफ्तगू करिए तो मेरे ख्याल बहुत तवील वक्त चाहिए होगा, लेकिन जो किसी गुफ्तगू नूं थोड़ा महदूद भी रखना इस वास्ते 9 रस का मैं जिक्र कर देना। 9 रस दे विच जिहड़ा पहला अहम तरीन रस है वो है शृंगार। शृंगार जिसको आज की जुबान असीं कह सकते हैं कि इश्क और मोहब्बत एक जज्बा, इंसानी जज्बा है। और इश्क और मोहब्बत अगर किसी भी ड्रामे या किसी भी पीस ऑफ राइटिंग जिन्हों असीं आख सकते हैं लिटरेचर की उस दे विच अगर ये जज्बा मौजूद नहीं है तो उसका कारी दे उत्ते कोई असर नहीं हो सकता। ये जरूरी है। ये पहला बुनियादी जिहड़ा जज्बा है ना इंसान का ये उस दे विच उसके लिटरेचर विच होना जरूरी है। वैसे भी इंसान की खसूसियत विच भी इश्क और मोहब्बत जिहड़ा है ना उसका एसेंस है। मसलन किसी भी स्पैशी का तुसी नाम लो, शेर का नाम लो तो तुहाडे ज़हन विच बहादुरी आएगी, लूमड़ी का नाम लो तो तुहाडे ज़हन विच आएगा कि जनाब बड़ी चालाकी, मक्कारी। इसी तरह मुख्तलिफ जानवरों के नाम लेंदे जाओ ते तुहाडे ज़हन विच उन्हां दा एक जिहड़ा तसव्वुर है, एक वड्डी करैक्टरिस्टिक जिहड़ी है वो तुहाडे सामने। इंसान दी जिहड़ी है ना अगर तुसी फर्ज करो कि इंसान दा एसेंस की है तो की ज़हन विच आउंदा
ਤੇ ਮੇਰਾ ਖਿਆਲ ਹੈ ਕਿ ਉਹ ਜਿਹੜੀ ਉਹਦੀ ਨੁਮਾਇਆ ਕਰੈਕਟਰਿਸਟਿਕਸ ਹੈ ਉਹਦੀ ਮੁਹੱਬਤ ਹੈ। ਅਗਰ ਇਨਸਾਨ ਇਸ ਨੂੰ ਸਮਝ ਲੈ ਤੇ ਮੇਰਾ ਖਿਆਲ ਹੈ ਬਾਕੀ ਕਿਸੇ ਥਿਊਰੀਆਂ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਇਨਸਾਨ ਦੁਨੀਆ ਤੇ ਸਿਰਫ ਮੁਹੱਬਤ ਕਰਨ ਵਾਸਤੇ, ਖੁਲੂਸ ਵਾਸਤੇ, ਇਸ ਵਾਸਤੇ ਆਇਆ। ਬਾਕੀ ਜਜ਼ਬੇ ਸਾਨਵੀ ਜਜ਼ਬੇ ਨੇ, ਉਹ ਉਸਦੀ ਕਰੈਕਟਰਿਸਟਿਕਸ ਵਿੱਚ ਸ਼ਾमिल नहीं है। ਉਸ ਤੋਂ ਬਾਅਦ ਜਨਾਬ ਦੂਸਰਾ ਹੈ ਹਾਸਿਆ ਰਸ। ਹਾਸਿਆ ਰਸ ਜਿਹੜਾ ਹੈ ਨਾ ਉਹ ਕਹਿੰਦੇ ਆ ਕਿ ਡਰਾਮੇ ਜਾਂ ਨਾਟਕ ਦੇ ਵਿੱਚ ਮਜ਼ਾ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਵੇਖਣ ਵਾਲਿਆਂ ਦੀ ਦਿਲਚਸਪੀ ਉਸ ਡਰਾਮੇ ਦੇ ਵਿੱਚ ਪੈਦਾ ਹੁੰਦੀ। ਅਗਰ ਤੁਸੀਂ ਮਜ਼ਾ ਦਾ ਐਲੀਮੈਂਟ ਨਹੀਂ ਰੱਖੋਗੇ, ਸਿਰਫ ਸੰਜੀਦਗੀ ਹੋगी तो थोड़े अरसे बाद कोई भी अदब का ਜਿਹੜਾ फनपारा है और खास तौर पे नाटक या ड्रामा या थिएटर ਜਿਹੜਾ है वो बिल्कुल ही फारे हो जाए, लोग बहुत घट देखेंगे। तो दूजा अहम रस ਜਿਹੜਾ है वो है हास्य रस यानी तंज व मजाक। और वैसे भी इंसान की जिंदगी ਦੇ ਵਿੱਚ अगर मजाक ਕੱਢ ਦਿਓ तो मेरा ख्याल है कुछ भी नहीं रह जाए। तीसरी अहम चीज ਜਿਹੜਾ तीसरा रस है वो है करण रस, रहम का जज्बा। इंसान ਦੇ ਵਿੱਚ रहम का जज्बा भी मौजूद है और बाज करैक्टर या सिचुएशन किसी भी ड्रामे या नाटक इस तरह बनाए जाए कि रहम की कैफियत, तरहम के ਜਿਹੜੇ जज्बात ने ਉਹ पैदा हों। ਇਹ ਤੇ ਵੈਸੇ ਅਰਸਤੂ ਨੇ ਵੀ ਗੱਲ ਕੀਤੀ ਇਸ ਦੇ ਉੱਤੇ ਕਿ ਇਹ ਜਿਹੜਾ ਕਥਾਰਸਿਸ ਦਾ ਨਜ਼ਰੀਆ ਹੈ ਉਹਦੇ ਵਿੱਚ ਇਨਸਾਨ ਦੇ ਜਜ਼ਬਾਤ ਦਾ ਇਨਕਲਾ ਹੁੰਦਾ ਔਰ ਉਹ ਜ਼ਾਹਿਰ ਹੈ ਕਿ ਹਮਦਰਦੀ ਕਿਸੇ ਵੀ ਕਰੈਕਟਰ ਦੇ ਨਾਲ ਅਗਰ ਤੁਹਾਡੀ ਹੋ ਗਈ ਤੇ ਫਿਰ ਉਹ ਉਸ ਦੇ ਜ਼ਰੀਏ ਕਥਾਰਸਿਸ ਕਰ ਸਕਦੇ ਹੋ। ਲੇਕਿਨ ਇਸ पे अलावा एक होर रस भी मौजूद है जिसको ਅਸੀਂ कह रहे हैं वैर रस। ये है इंसान की बहादुरी का जज्बा। बहादुरी ਜਿਹੜੀ है एलिमेंट या रस या ये जज्बा ਜਿਹੜਾ है ये भी विखाया जाना चाहिए ताकि लोग उसको फॉलो करें। और बहादुरी किसी कोई करैक्टर अगर किसी दास्तान, ड्रामे, नावल, अफसाने दिखा रहा है तो लोग उन्हें आइडियलाइज करेंगे। सो बहादुरी ਦਾ ਜਿਹੜਾ जज्बा ये भी जरूरी है। बहादुरी तो बाद जनाब एक और बड़ा अहम है वो है गजब या गुस्सा। गुस्से रौदर रस ਇਹਨੂੰ ਗਾਲਿਬਨ ਕਹਿੰਦੇ ਨੇ ਤੇ ਰੌਦਰ ਰਸ ਗੁੱਸੇ ਦਾ ਜਿਹੜਾ ਜਜ਼ਬਾ ਹੈ ਉਹ ਵੀ ਇਸ ਡਰਾਮੇ ਦਾ ਲਾਜ਼ਮੀ ਹਿੱਸਾ ਹੋਣਾ ਚਾਹੀਦਾ। ਉਸ ਤੋਂ ਬਾਅਦ ਹੈ ਭਿਆਨਕ, ਯਾਨੀ ਭਿਆਨਕ ਦਾ ਮਤਲਬ ਹੈ ਖੌਫ। ਇਹਨੂੰ ਪੰਜਾਬੀ ਚ ਅਸੀਂ ਭੌ ਵੀ ਆਖ ਸਕਦੇ ਹਾਂ। ਇਹ ਵੀ ਉਹਨਾਂ ਨੇ ਜ਼ਰੂਰੀ ਕਰਾਰ ਦਿੱਤਾ ਹੈ। ਫਿਰ ਇਸ ਤੋਂ ਬਾਅਦ ਨਫ਼ਰਤ ਦਾ ਜਿਹੜਾ ਜਜ਼ਬਾ ਹੈ, ਬਹੁਤ ਸਾਰੀਆਂ ਜਗ੍ਹਾ ਤੇ लिटरेचर या बहुत सारे फिलोसफर्स का भी यह ख्याल है कि जितना मोहब्बत का जज्बा ताकतवर है ना इतना ही ताकतवर जज्बा नफरत का भी है। बहुत सारिया जगह जिसको तुसी नापसंद करते हो उस नापसंदीदगी की वजह तो बहुत सारे तुसी हरकत सकनात इस तरह करते हो कि तुसी किसी दी नफरत दे विच भी अगे वध रहे हो, सिर्फ मोहब्बत ही काफी नहीं होगी। सो इस तो इलावा जनाब जड़ा 8वां है वो है हैरानी, उद्भित रस। हैरानी, इस्तेजाब, किसी चीज में देख के हैरान होना, ताजुब होना। और हैरानी तजस्सुस की पहली सीढ़ी। अगर थोड़ी हैरानी ना हो तो क्यूरियोसिटी नहीं है, क्यूरियोसिटी नहीं है तो रिसर्च नहीं है, रिसर्च नहीं है तो अगे वधन का अमल। लिहाजा ये भी बुनियादी जज्बा इंसान दे कोल है। और आखिरी नवा रस जिहड़ा है वो है शांत रस, जिसको ਅਸੀਂ आख सकते हैं कि ये है सुकून, इत्मीनान। यानी ਤੁਹਾਨੂੰ सैटिस्फैक्शन भी तो चाहिए। जब सैटिस्फैक्शन हो तो मतलब है शांत हो गए। ते 9 रस जिहड़े ਅਸੀਂ ਅੱਜ गिने हैं ये सब तो पहले किसी से मौजूद ने नाटिया शास्त्र दे विच। और ये रस का जो नजरिया या थेरी है ये किसी यूनानी ने पैदा नहीं की बल्कि ये हिंदुस्तान विच मौजूद है। और इस नूं लैके बाकी जिहड़ी क्रिटिसिज्म है अगे वधिया। ते अरस्तू दी जिहड़ी किताब है मैं तुहानूं पहले ही दस्सिया कि वो 300 कबल मसीह लगभग हो सी, लेकिन नाटिया शास्त्र जिहड़ा है ये तकरीबन 600 कबल मसीह के लगभग लिखा गया। इसकी बुनियादी वजह या दलील ये दी जा सकती है कि ये कृष्ण का जिक्र नहीं, ये राम का जिक्र नहीं। कृष्ण जाहिर है कि आर्टिस्टिक मौसीकी की गल होवे ते कृष्ण की गल ना होवे, रक्स की गल होवे कृष्ण की गल ना होवे, मोहब्बत
ਦੀ ਗੱਲ ਹੋਵੇ ਤੇ ਕ੍ਰਿਸ਼ਨ ਦੀ ਗੱਲ ਨਾ ਹੋਵੇ, ਗੋਪੀਆਂ ਉਹਦੇ ਵਿੱਚ ਜ਼ਿਕਰ ਨਾ ਆਵੇ ਤੇ ਮੁਮਕਿਨ ਹੀ ਨਹੀਂ ਹੈ ਹਿੰਦੁਸਤਾਨ ਦੀ ਤਾਰੀਖ। ਦੂਸਰਾ, ਰਾਮ ਦਾ ਜ਼ਿਕਰ ਵੀ ਇਹਦੇ ਵਿੱਚ ਮੌਜੂਦ ਨਹੀਂ ਹੈ। ਅਗਰ ਤੇ ਇਹ ਮਹਾਭਾਰਤ ਜਾਂ ਰਾਮਾਇਣ ਤੋਂ ਬਾਅਦ ਲਿਖਿਆ ਜਾਂਦਾ ਤਾਂ ਜ਼ਰੂਰੀ ਆ ਕਿ ਇਹਦੇ ਵਿੱਚ ਰਾਮ ਔਰ ਰਾਵਣ ਜਾਂ ਲਕਸ਼ਮਣ ਜਾਂ ਸੀਤਾ ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਹਿੰਦੁਸਤਾਨ ਦੀ ਮਾਈਥੋਲੋਜੀ 'ਚ ਮੌਜੂਦ ਹਨ, ਉਹਨਾਂ ਦਾ ਜ਼ਿਕਰ ਜ਼ਰੂਰ ਹੁੰਦਾ। ਇਸ ਦਾ ਮਤਲਬ ਹੈ ਕਿ ਉਸ ਤੋਂ ਪਹਿਲੇ ਲਿਖਿਆ ਗਿਆ ਔਰ ਉਸ ਤੋਂ ਪਹਿਲੇ ਮੌਜੂਦ ਆ। ਵੇਦਾਂ ਤੋਂ ਬਾਅਦ ਇਸਨੂੰ ਬਾਜ਼ ਨਾਕਿਦੀਨ ਪੰਜਵਾਂ ਵੇਦ ਵੀ ਤਸਲੀਮ ਕरेंगे। ਤੇ ਅੱਜ ਮੇਰਾ ਖਿਆਲ ਹੈ ਕਿ ਅਸੀਂ ਤਾਰਫ ਤੁਹਾਡੇ ਸਾਹਮਣੇ ਰੱਖਿਆ ਨਾਟਿਆ ਸ਼ਾਸਤਰ ਦਾ, ਜਿਹੜਾ ਭਰਤ ਮੁਨੀ ਦੀ ਹੈ ਔਰ ਉਸਨੂੰ ਹਿੰਦੁਸਤਾਨ ਦੀ ਤਾਰੀਖ ਵਿੱਚ ਪੰਜਵਾਂ ਵੇਦ ਖਿਆਲ ਕੀਤਾ ਜਾਂਦਾ। ਔਰ ਉਸ ਦੇ ਵਿੱਚ ਆਰਟ ਔਰ ਆਰਟ ਦੀਆਂ ਜਿਹੜੀਆਂ ਮੁਖਤਲਿਫ ਸ਼ਕਲਾਂ ਨੇ ਉਸ ਦੇ ਬਾਰੇ ਹਿਦਾਇਤ ਮੌਜੂਦ ਹਨ। ਔਰ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲੇ ਔਰ ਸਭ ਤੋਂ ਕਦੀਮ ਜਿਹੜਾ ਰਸਤਾ ਤਸਵੁਰ ਹੈ ਉਹ ਹਿੰਦੁਸਤਾਨੀਆਂ ਦਾ ਤਸਵੁਰ ਹੈ। ਬਾਕੀ ਜਿਹੜੀ ਗੱਲਬਾਤ ਹੈ ਇਹ ਹੁਣ ਅੱਗੇ ਚੱਠਾ ਸਾਹਿਬ ਇਸਨੂੰ ਜਾਰੀ ਰੱਖ ਸਨ। हाँ जी, बहुत बहुत शुक्रिया ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ ਫੇਸਬੁੱਕ ਤੇ ਔਰ YouTube ਤੇ। ਉਹਨਾਂ ਨੂੰ ਇਹੀ ਸਾਡੀ ਬੇਨਤੀ ਹੈ ਕਿ ਆਪਣੇ ਤੁਸੀਂ ਜਿਹੜੇ ਵਿਚਾਰ ਨੇ, ਆਪਣੇ ਜਿਹੜੇ ਸਵਾਲ ਨੇ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ YouTube ਦੇ ਰਾਹੀਂ ਵੀ ਤੇ Facebook ਰਾਹੀਂ ਵੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਜੁਮੇ ਨੂੰ ਅਸੀਂ ਇਹਦਾ ਫਾਲੋ ਅਪ ਕਰੀਏ ਔਰ ਅਗਲੇ ਪ੍ਰੋਗਰਾਮ ਨੂੰ ਚਲਾਉਣ ਤੋਂ ਪਹਿਲਾਂ ਪਿਛਲੇ ਸਵਾਲਾਂ ਦਾ ਜਵਾਬ ਦਈਏ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।